खरीद सकते हो। सेंटानेला मडेरा दे विच इन्हां दीयां लोकेशन ने। कॉल करो निम्मा सहोता 209 277 0113 नाल ही वैसट कोस्ट ट्रक ड्राइविंग स्कूल फ्रेजनो वाले ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਮਿੰਟੂ ਜੀ ਕਰਦੇ ਆ ਸਿਲਸਿਲਾ ਸ਼ੁਰੂ। ਕਹਿੰਦੇ ਖਜ਼ਾਨਾ ਮੰਤਰੀ ਜਿਹੜੇ ਪਹਿਲੇ ਰਹੇ ਫਾਈਨੈਂਸ ਮਿਨਿਸਟਰ ਜੇਤਲੀ ਵੱਲੋਂ ਮੋਦੀ ਸਰਕਾਰ 'ਚ ਮੰਤਰੀ ਬਣਨ ਤੋਂ ਹੀ ਇਨਕਾਰ। ਇਹਨਾਂ ਦਾ ਹਵਾ ਸੋਖਿਆ ਕਿ ਆਪ ਹੀ ਮੈਦਾਨ ਚੋਂ ਬਾਹਰ ਹੋ ਜਾਂਦੇ ਆ। ਜਦੋਂ ਟਿਕਟਾਂ ਦਾ ਵੰਡ ਵੰਡਈਆ ਸੀਗਾ ਤੇ ਉਸ ਵੇਲੇ ਵੀ ਆਪੋ ਆਪ ਹੀ ਕਹੀ ਜਾਂਦੇ ਸੀਗੇ ਕਿ ਨਹੀਂ ਭਾਈ ਅਸੀਂ ਨਹੀਂ ਇਲੈਕਸ਼ਨ ਲੜਨਾ। ਇਹ ਸਿਆਣੇ ਕਾਫੀ ਆ ਮੇਰੇ ਖਿਆਲ ਦੇ ਨਾਲ, ਜਾਂ ਤੇ ਪਹਿਲਾਂ ਹੀ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਾਡੀ ਵਾਰੀ ਨਹੀਂ ਆਉਣੀ, ਜਾਂ ਆਪ ਹੀ ਇਮਾਨਦਾਰੀ ਨਾਲ ਪੇੜ ਖਾਲੀ ਕਰ ਦਿੰਦੇ ਆ ਕਿ ਲੈ ਭਾਈ ਤੂੰ ਹੁਣ ਵਾਰੀ ਲੈ ਲਾ, ਮੇਰਾ ਚਾਲ ਲੱਗ ਗਿਆ। ਖੈਰ ਅਰੁਣ ਜੇਤਲੀ ਦਾ ਮਾਮਲਾ ਹੈ ਜਿਹੜਾ ਉਹ ਕੁਛ ਵੱਖਰਾ ਨਜ਼ਰ ਆਉਂਦਾ, ਕੁਛ ਡਿਫਰੈਂਟ ਨਜ਼ਰ ਆਉਂਦਾ। ਉਹ ਇਸ ਕਰਕੇ ਕਿਉਂਕਿ ਥੋੜਾ ਸਮਾਂ ਪਹਿਲਾਂ ਜਿਵੇਂ ਹੀ ਨਤੀਜੇ ਆਏ ਸੀਗੇ ਉਸ ਤੋਂ ਕੁਝ ਸਮੇਂ ਬਾਅਦ ਹੀ ਇੱਕ ਖਬਰ ਜਿਹੜੀ ਆ ਉਹ ਇੱਥੇ ਫੈਲਾਈ ਜਾ ਰਹੀ ਸੀਗੀ ਜਾਂ ਫੈਲ ਰਹੀ ਸੀਗੀ। ਉਹਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਅਰੁਣ ਜੇਤਲੀ ਹੈ ਜਿਹੜੇ ਉਹ ਸੰਸਾਰ 'ਚ ਨਹੀਂ ਰਹੇ, ਯਾਨੀ ਹਾਲਾਂਕਿ ਉਹ ਪੁਸ਼ਟੀ ਨਹੀਂ ਸੀ ਹੋ ਰਹੀ ਕਿਸੇ ਪਾਸੇ ਤੋਂ, ਪਰ ਇਹ ਸਾਫ਼ ਹੋ ਗਿਆ, ਹਾਲਾਂਕਿ ਉਹ ਰਿਊਮਰ ਸੀ, ਅਫਵਾਹ ਸੀ, ਪਰ ਇਹ ਜ਼ਰੂਰ ਸਪਸ਼ਟ ਹੋ ਗਿਆ ਸੀਗਾ ਕਿ ਅਰੁਣ ਜੇਤਲੀ ਹੈ ਜਿਹੜੇ ਉਹ ਢਿੱਲੇ ਮੱਠੇ ਆ। ਉਹਨਾਂ ਦੀ ਸਿਹਤ ਜਿਹੜੀ ਆ ਉਹ ਸਾਥ ਨਹੀਂ ਦੇ ਰਹੀ। ਤਾਂ ਜਿਹੜਾ ਹੁਣ ਉਹਨਾਂ ਨੇ ਪੱਤਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਇਹ ਚਿੱਠੀ ਬੇਨਤੀ ਕਰਦੇ ਹੋਏ ਲਿਖ ਰਿਹਾ ਹਾਂ ਕਿ ਮੈਂ ਸਿਹਤ ਤੇ ਆਪਣੇ ਲਈ ਸਮਾਂ ਚਾਹੁੰਦਾ ਹਾਂ, ਇਸ ਲਈ ਮੈਂ ਕੋਈ ਨਵੀਂ ਜ਼ਿੰਮੇਵਾਰੀ ਨਹੀਂ ਸਰਕਾਰ ਸੰਭਾਲ ਸਕਦਾ। ਸੋ ਇਹ ਜਿਹੜੀ ਵਰਡਿੰਗ ਆ ਇਹ ਉਹਨਾਂ ਚੀਜ਼ਾਂ ਦੀ ਪੁਸ਼ਟੀ ਆ ਜਿਹੜੀਆਂ ਚੀਜ਼ਾਂ ਪਿਛਲੇ ਦਿਨਾਂ ਤੋਂ ਚਰਚਾ ਦੇ ਰੂਪ 'ਚ ਸਾਡੇ ਸਨਮੁਖ ਸਨ। ਤਾਂ ਇਹਦਾ ਮਤਲਬ ਇਹੋ ਆ ਕਿ ਇੱਕ ਤੇ ਇਹਨਾਂ ਦੀ ਜਿਹੜੀ ਸਿਹਤ ਆ ਨਾਸਾਜ਼ ਆ, ਔਰ ਕਾਫੀ ਜ਼ਿਆਦਾ ਨਾਸਾਜ਼ ਆ, ਕਿਉਂਕਿ ਵਿਦੇਸ਼ ਦੇ ਵਿੱਚ ਵੀ ਗਏ ਆ ਇੱਕ ਦੋ ਦਫਾ, ਮੇਰੇ ਖਿਆਲ ਦੇ ਨਾਲ ਹੁਣ ਵੀ ਸ਼ਾਇਦ ਵਿਦੇਸ਼ ਦੇ ਵਿੱਚ ਸੀਗੇ, ਪਿੱਛੇ ਜੇ ਆ ਗਏ ਹੁਣ ਤੇ ਪਤਾ ਨਹੀਂ ਆ। ਸੋ ਸਾਫ਼ ਆ ਕਿ ਅਰੁਣ ਜੇਤਲੀ ਹੈ ਜਿਹੜੇ ਉਹ ਪਿੜ ਖਾਲੀ ਰੱਖਣਗੇ। ਤਾਂ ਹੁਣ ਉਸ ਪਿੜ ਨੂੰ ਪੂਰੇਗਾ ਕੌਣ, ਉਹਨਾਂ ਦੀ ਜਗ੍ਹਾ ਕੌਣ ਲਊਗਾ, ਇਹ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਆ। ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਜਿਹੜੀ ਹੋਰ ਅਫਵਾਹ ਫੈਲ ਰਹੀ ਹੈ ਇਹਨਾਂ ਦਿਨਾਂ 'ਚ ਚਰਚਾ ਚੱਲਣ ਰਹੀ ਆ ਕਿ ਅਮਿਤ ਸ਼ਾਹ ਕੀ ਕੇਂਦਰੀ ਕੈਬਨਿਟ 'ਚ ਦੇਖ ਸਕਦਾ ਵਾ। ਤਾਂ ਫਿਰ ਇਹ ਸੰਕੇਤ ਆ ਜਿਹੜਾ ਉਹ ਅਮਲ 'ਚ ਵੀ ਅਸੀਂ ਵੇਖ ਸਕਦੇ ਹਾਂ ਕਿ ਅਮਿਤ ਸ਼ਾਹ ਕੇਂਦਰੀ ਮੰਤਰੀ ਮੰਡਲ 'ਚ ਹੋ ਸਕਦਾ। ਤਾਂ ਕਿਉਂਕਿ ਅਰੁਣ ਜੇਤਲੀ ਇੱਕ ਵਫਾਦਾਰ ਬੰਦਾ ਸੀਗਾ ਨਰਿੰਦਰ ਮੋਦੀ ਦਾ, ਜੇ ਉਹ ਘਟਦਾ ਤਾਂ ਨਰਿੰਦਰ ਮੋਦੀ ਆਪਣੀ ਕਿਚਨ ਕਮੇਟੀ ਜਿਹੜੀ ਕਿ ਖਾਸ ਬੰਦਿਆਂ ਦੀ ਆ ਉਹ ਇਸ ਤਰ੍ਹਾਂ ਵੀ ਰੱਖੂਗਾ ਕਿ ਕੇਂਦਰ ਦੇ ਵਿੱਚ ਵੀ ਇੱਕ ਸਾਥੀ ਇਸ ਤਰ੍ਹਾਂ ਦਾ ਹੋਵੇ ਜਿਹੜਾ ਪੂਰਨ ਤੌਰ ਤੇ ਵਫਾਦਾਰ ਹੋਵੇ। ਤਾਂ ਅਮਿਤ ਸ਼ਾਹ ਤੋਂ ਵੱਡਾ ਵਫਾਦਾਰ ਉਹਦਾ ਸਾਥੀ ਹੋ ਨਹੀਂ ਸਕਦਾ। ਸੋ ਇਹ ਵੇਖਣਾ ਹੋਏਗਾ ਕਿ ਸਰਕਾਰ ਦੇ ਵਿੱਚ ਵੀ ਵਫਾਦਾਰ ਸਾਥੀ ਹੈ ਜਿਹੜਾ ਉਹ ਲਿਆਂਦਾ ਜਾਂਦਾ ਜਾਂ ਕੋਈ ਹੋਰ ਵਫਾਦਾਰੀ ਲੱਭ ਲਈ ਜਾਂਦੀ ਹੈ। ਖੈਰ ਦੂਸਰੇ ਪਾਸੇ ਵੀ ਇੱਕ ਸਵਾਲ ਉੱਠੇਗਾ, ਜੇ ਮੰਨ ਲਓ ਅਮਿਤ ਸ਼ਾਹ ਆ ਜਾਂਦਾ, ਚਾਹੇ ਉਹ ਗ੍ਰਹਿ ਮੰਤਰੀ ਬਣ ਕੇ ਆ ਜਾਂਦਾ, ਜਾਂ ਇਹ ਖਜ਼ਾਨਾ ਮੰਤਰੀ ਬਣ ਕੇ ਆ ਜਾਂਦਾ, ਜਾਂ ਕੋਈ ਹੋਰ ਵੱਡਾ ਮੰਤਰਾਲਾ ਰਹਿੰਦਾ, ਤਾਂ ਉਸ ਸੂਰਤ ਦੇ ਵਿੱਚ ਇਹਨਾਂ ਦਾ ਪ੍ਰਧਾਨ ਕੌਣ ਹੋਊਗਾ। ਤਾਂ ਜੇਪੀ ਨੱਡਾ ਦਾ ਇੱਕ ਚਰਚਾ ਆ ਕਿ ਹੋ ਸਕਦਾ ਕਿ ਜੇਕਰ ਅਮਿਤ ਸ਼ਾਹ ਕੇਂਦਰੀ ਮੰਤਰੀ ਮੰਡਲ 'ਚ ਆਉਂਦੇ ਆ ਤਾਂ ਫਿਰ ਜੇਪੀ ਨੱਡਾ ਜਿਹੜਾ ਉਹ ਸਥਾਨ ਲੈ ਸਕਦਾ, ਕਿਉਂਕਿ ਉਹ ਵੀ RSS ਦਾ ਕਾਫੀ ਨਜ਼ਦੀਕੀ ਆ। ਖੈਰ ਦੇਖਦੇ ਆ ਕੱਲ ਨੂੰ ਇਹਨਾਂ ਨੇ ਹਲਫਦਾਰੀ ਸਮਾਗਮ ਹੈ ਜਿਹੜਾ ਕਰਨਾ, ਸੋ ਉਸ ਤੋਂ ਬਾਅਦ ਤਸਵੀਰ ਨਿਖਰ ਜਾਣੀ ਹੈ ਕਿ ਕਿਹੜਾ ਮੰਤਰੀ ਮੰਡਲ 'ਚ ਸ਼ਾਮਲ ਹੁੰਦਾ। ਬੀਬਾ ਹਰਸਿਮਰਤ ਕੌਰ ਬਾਦਲ ਦਾ ਵੀ ਚਰਚਾ ਹੈ, ਪਰ ਨਾਲ ਹੀ ਉਹਨਾਂ ਦੇ ਇੱਕ ਚਰਚਾ ਹੋਰ ਵੀ ਚੱਲਣ ਡਿਆ ਸੀਗਾ ਮੀਡੀਆ ਦੇ ਵਿੱਚ, ਹਾਲਾਂਕਿ ਕੋਈ ਖਾਸ ਤੌਰ ਤੇ ਨਾ ਇੱਧਰੋਂ ਖੰਡਣ ਆਇਆ ਨਾ ਮੰਡਣ ਆਇਆ। ਤਾਂ ਚਰਚਾ ਇਹ ਵੀ ਹੈ ਕਿ ਉਹਨਾਂ ਨੇ ਇੱਕ ਕੰਪਨੀ ਨੂੰ ਲਾਭ ਪਹੁੰਚਾਇਆ, ਤਾਂ ਉਹ ਵੀ ਨਾਲ ਹੀ ਖਬਰ ਆ ਗਈ। ਤਾਂ ਉਹਦੇ ਤੋਂ ਵੀ ਲੱਗਦਾ ਇਹੋ ਆ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਗੇਮ, ਕੋਈ ਨਾ ਕੋਈ ਟਿਕਣਬਾਜ਼ੀ ਇਸ ਕਰਕੇ ਵੀ ਆ ਕਿ ਬੀਬਾ ਜੀ ਨੂੰ ਸਾਈਡ ਤੇ ਕੀਤਾ ਜਾਵੇ। ਹਾਲਾਂਕਿ ਉਹ ਵੀ ਇੱਕ ਚਰਚਾ ਹੀ ਆ, ਉਹਦੇ ਤੇ ਵੀ ਜਾਬਾਂ ਦੇ ਭੇਜ ਚੱਲਣ ਡਏ ਆ। ਸੋ ਦੇਖਦੇ ਆ ਹੁਣ ਕਿਹੜਾ ਮੰਤਰੀ ਮੰਡਲ ਜਾਂਦਾ। ਉਂਝ ਵਿਰਲਾ ਟਾਮਾ ਚਰਚਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਵੀ ਹੈਗਾ ਕਿ ਸੁਖਬੀਰ ਸਿੰਘ ਬਾਦਲ ਵੀ ਦੇਖਿਆ ਜਾ ਸਕਦਾ ਕੇਂਦਰੀ ਕੈਬਨਿਟ 'ਚ, ਪਰ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਇੱਥੇ ਹੀ ਅਕਾਲੀ ਦਲ ਨੂੰ ਕਮਾਂਡ ਕਰਦਾ ਨਜ਼ਰ ਆਊਗਾ।
ਜੀ 2 ਸੀਟਾਂ ਦੇ ਨਾਲ ਜਦੋਂ ਦੂਜੀ ਪਾਰਟੀ ਨੂੰ ਹੁਣ ਮੈਜੋਰਟੀ ਹੋਵੇ, ਹੁਣ ਪਤਾ ਨਹੀਂ। ਪਿਛਲੇ ਰੀ ਤਾਂ ਵਾਹਵਾ ਹਫਤਾ ਜਿਹੜੇ ਬਾਦਲ ਹੁਣੀ ਲਾ ਕੇ ਆਏ ਸੀ, ਗੁਲਦਸਤੇ ਬੜੇ ਦਿੱਤੇ ਸੀ, ਸ਼ਾਇਦ ਉਦੋਂ ਤਾਂ ਮਿਲ ਗਿਆ ਸੀ। ਹੁਣ ਇਸ ਵਾਰ ਦੇਖੋ ਕੀ ਬਣਦਾ ਆ। ਤੇ 4 ਘੰਟੇ ਕਹਿੰਦੇ ਇਹਨਾਂ ਦੋਨਾਂ ਦੀ ਜਿਹੜੇ 2 ਜਣੇ ਆ, ਛੋਟੇ ਮੀਆਂ ਬੜੇ ਮੀਆਂ, ਜਿਹੜੀ ਇਹਨਾਂ ਦੀ ਮੀਟਿੰਗ ਚੱਲੀ ਆ। ਸੋ ਇਹ ਕਹਿੰਦੇ ਸੀ ਪਿਛਲੇ ਰੀ ਸਰਕਾਰ ਬਣਾਉਣ ਤੋਂ ਹੁਣ ਵੋਟਾਂ ਤੋਂ ਪਹਿਲਾਂ, ਗਿਣਤੀ ਤੋਂ ਪਹਿਲਾਂ, ਵੀ ਬਹੁਤ ਸਾਰੇ ਨਵੇਂ ਕੈਬਨਿਟ ਮਿਨਿਸਟਰ ਜਿਹੜੇ ਉਹ ਦਿਖਣਗੇ। ਕੀ ਸੰਕੇਤ ਕੋਈ ਹੋਰ ਨਜ਼ਰ ਆ ਰਹੇ ਆ ਜਾਂ ਅਜੇ ਬਿਲਕੁਲ ਗੁਪਤ ਹੀ ਆ ਵੀ ਕੌਣ ਆ ਸਕਦਾ? ਨਹੀਂ, ਦੇਖੋ ਇਹ ਹੈ ਕਿ ਇਹ ਦੋਵੇਂ ਇਸ ਟਾਈਮ ਕਹਿ ਲਈਏ ਕਿ ਬਹੁਤ ਵੱਡੇ ਚਿਹਰੇ ਬਣ ਚੁੱਕੇ ਆ। ਜੇ ਆਪਾਂ ਇਹ ਸਮਝ ਲਈਏ ਕਿ ਇਸ ਟਾਈਮ RSS ਦੀ ਜੋ ਕਿਸੇ ਸਮੇਂ ਦੀ ਕੋਈ ਪ੍ਰੈਡਿਕਸ਼ਨ ਹੋਊਗੀ, ਉਹਨਾਂ ਤੋਂ ਵੀ ਜੋ ਇਹਨਾਂ ਦੀਆਂ ਪ੍ਰੈਡਿਕਸ਼ਨਸ ਰਹੀਆਂ ਨੇ ਇਸ ਮਾਮਲੇ 'ਚ ਇੱਥੋਂ ਤੱਕ ਚਲੇ ਜਾਣਗੇ। ਸ਼ਾਇਦ ਉਹਨਾਂ ਦੀਆਂ ਉਹ ਜਿਹੜੀਆਂ ਕਿਆਸ ਰਹੀਆਂ ਸੀ ਉਹਨਾਂ ਤੋਂ ਵੀ ਜ਼ਿਆਦਾ ਕਰਦੇ ਇਹਨਾਂ ਦੋਵਾਂ ਦਾ। ਤਾਂ ਇਹ ਦੇਖਣਗੇ ਹੁਣ ਕਿ ਕਿਹਨੂੰ ਮੰਤਰੀ ਮੰਡਲ 'ਚ ਲੈਣਾ। ਪਰ ਮੈਂ ਜੋ ਮੰਨਦਾ ਜਾਤੀ ਤੌਰ ਤੇ ਕਿ ਬੰਗਾਲ ਜਿੱਦਾਂ ਇਹਨਾਂ ਦਾ ਉੱਥੇ ਬੂਟਾ ਲੱਗਿਆ ਵਾ, ਤਾਂ ਬੰਗਾਲ ਵੱਲੋਂ ਹੋ ਸਕਦਾ ਉਹਨਾਂ ਦਾ ਤੁਸੀਂ ਦੇਖਿਆ ਅੱਜ ਫਿਰ ਇੱਕ MLA ਆ ਗਿਆ ਜੀ। ਤਾਂ ਇਸ ਤਰ੍ਹਾਂ ਦੇ ਰਾਜ ਦੇ ਵਿੱਚ ਇੱਕ ਨੁਮਾਇੰਦਗੀ ਦੇ ਕੇ ਕੁਛ ਨਾ ਕੁਛ ਨਵਾਂ ਕੀਤਾ ਜਾ ਸਕਦਾ। ਦੱਖਣ ਦੇ ਵਿੱਚ ਬੇਸ਼ੱਕ ਇਹਨਾਂ ਦਾ ਉੱਥੇ ਬੇੜਾ ਪਾਰ ਨਹੀਂ ਲੱਗਿਆ, ਪਰ ਉੱਥੇ ਵੀ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ। ਮੰਤਰੀ ਮੰਡਲ ਦੇ ਵਿੱਚ ਦੇਖੋ ਇੱਕਾ ਦੁੱਕਾ ਦੀ ਗੱਲ ਨਹੀਂ ਹੁੰਦੀ, ਇਹ 1-2 ਸੀਟਾਂ ਦਾ ਨਹੀਂ ਮਸਲਾ ਹੁੰਦਾ। ਮਸਲਾ ਇਹ ਹੈ ਕਿ ਇਹਨਾਂ ਨੇ ਅਲਾਇੰਸ ਪਾਰਟਨਰ ਜਿਹੜੇ ਉਹ ਨਾਲ ਵੀ ਰੱਖਣੇ ਆ, ਔਰ ਇਸ ਤਰ੍ਹਾਂ ਜਿਵੇਂ ਅੱਗੇ ਵਧਣਾ ਹੋਵੇ ਜਿੱਥੇ, ਉਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਨੁਮਾਇੰਦਗੀ ਦੇ ਵੀ ਦਿੰਦੇ ਆ ਕਈ ਵਾਰ। ਤਾਂ ਇਹ ਚੀਜ਼ ਤੁਹਾਨੂੰ ਵੇਖਣੀ ਹੋਏਗੀ ਕਿ ਨਵਾਂ ਕੀ ਕਰਦੇ ਆ। ਤਾਂ ਇਹਨਾਂ ਨੇ ਜਿਹੜਾ ਮੁੱਢਲੇ ਤੌਰ ਤੇ ਸੰਕੇਤ ਦਿੱਤਾ ਸੀਗਾ ਉਹ ਇਹ ਸੀਗਾ ਕਿ ਅਸੀਂ 50% ਨਵੇਂ ਚਿਹਰੇ ਸ਼ਾਮਲ ਕਰਾਂਗੇ। ਤਾਂ ਉਹ ਜਿਹੜੀ ਪਹਿਲੀ ਇਹਨਾਂ ਦੀ ਕਥਨੀ ਸੀਗੀ ਕਿ ਉਹ ਕਰਨੀ ਬਣਦੀ ਆ, ਇਹ ਵੇਖਣਾ ਦਿਲਚਸਪ ਹੋਊਗਾ। ਔਰ ਮੇਰੇ ਖਿਆਲ ਦੇ ਨਾਲ ਬੰਗਾਲ ਵੱਲ ਇਹ ਜ਼ਰੂਰ ਝਾਤ ਮਾਰਨਗੇ। ਬਾਬਲ ਸੁਪਰੀਓ ਦਾ ਨਾਂ ਇੱਕ ਹੋ ਸਕਦਾ। ਬਾਬਲ ਸੁਪਰੀਓ ਪਿਛਲੀ ਵਾਰੀ ਕਾਫੀ ਵੱਡਾ ਚਿਹਰਾ ਬਣ ਕੇ ਉੱਭਰਿਆ ਸੀਗਾ। ਤਾਂ ਬਾਬਲ ਸੁਪਰੀਓ ਦਾ ਐਤਕੀ ਕਿ ਮੈਨੂੰ ਵੈਸੇ ਪੱਕਾ ਪਤਾ ਨਹੀਂ ਇਲੈਕਸ਼ਨ ਜਿੱਤਿਆ ਜਾਂ ਨਹੀਂ ਜਿੱਤਿਆ, ਪਰ ਫਿਰ ਵੀ ਰਾਜ ਸਭਾ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਮੈਂਬਰ ਬਣਾ ਕੇ ਵੀ ਕਰ ਦਿੱਤਾ ਜਾਂਦਾ। ਅਰੁਣ ਜੇਤਲੀ ਵੀ ਇਲੈਕਸ਼ਨ ਹਾਰ ਗਿਆ ਸੀਗਾ, ਬਾਵਜੂਦ ਇਸ ਦੇ ਤੁਹਾਨੂੰ ਪਤਾ ਹੀ ਹੈ ਕਿ ਉਹ ਵੀ ਕੈਬਨਿਟ ਦੇ ਵਿੱਚ ਆ ਗਿਆ ਸੀ। ਸਿਮਰਤੀ ਇਰਾਨੀ ਵੀ ਆ ਗਈ ਸੀਗੀ। ਤਾਂ ਕਹਿਣ ਦਾ ਮਤਲਬ ਕਿ ਬਾਬਲ ਸੁਪਰੀਓ ਹੋ ਸਕਦਾ ਉੱਥੇ ਚਿਹਰਾ ਬੰਗਾਲ ਚੋਂ ਦੇਖਣਾ ਹੋਏਗਾ। ਦਿਲਚਸਪ ਇੰਤਜ਼ਾਰ ਕਰਦੇ ਹਾਂ ਕਿ ਕੌਣ ਹੈ ਜਿਹੜਾ ਉਹ ਕੈਬਨਿਟ ਦੇ ਵਿੱਚ ਆਉਂਦਾ ਤੇ ਕਿਹੜਾ ਮੰਤਰਾਲਾ ਪਾਉਂਦਾ, ਔਰ ਪੰਜਾਬ ਨੂੰ ਕੋਈ ਨੁਮਾਇੰਦਗੀ ਮਿਲਦੀ ਹੈ ਜਾਂ ਨਹੀਂ ਮਿਲਦੀ। ਕਿਉਂਕਿ ਇੱਥੇ ਵੀ ਦੇਖੋ ਜਿੱਦਾਂ ਆਪਾਂ ਪਿਛਲੀ ਦਫਾ ਵੀ ਵੇਖਿਆ ਸੀਗਾ ਕਿ ਬੀਬਾ ਬਾਦਲ ਦੇ ਨਾਲ ਸਾਂਪਲਾ ਨੂੰ ਵੀ ਇਹਨਾਂ ਨੇ ਮੰਤਰਾਲਾ ਦੇ ਦਿੱਤਾ ਸੀਗਾ, ਵਿਜੇ ਸਾਂਪਲਾ ਨੂੰ। ਤਾਂ ਕੀ ਆਪਣੇ ਇੱਕ MP ਨੂੰ ਵੀ ਇੱਥੇ ਮੰਤਰਾਲਾ ਦਿੰਦੇ ਆ? ਕਿਉਂਕਿ 2022 ਭਾਜਪਾ ਲਈ ਪੰਜਾਬ ਦੇ ਵਿੱਚ ਬਹੁਤ ਮਹੱਤਵਪੂਰਨ ਆ। ਤਾਂ ਇਹ ਵੀ ਸੰਭਾਵਨਾ ਰੱਖੀ ਜਾ ਸਕਦੀ ਹੈ ਕਿ ਪਿਛਲੀ ਵਾਂਗੂ 2 ਮੰਤਰਾਲੇ ਪੰਜਾਬ ਕੋਲ ਆ ਜਾਣ। ਮੰਤਰਾਲੇ ਜਦੋਂ ਕੀ ਆਉਂਦਾ ਪੰਜਾਬ ਕੋਲ ਉਹ ਵੱਖਰੀ ਗੱਲ ਆ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਕੌਮੀ ਕਾਂਗਰਸ ਜਿਹੜੇ ਪੰਜਾਬ ਵਾਲਾ ਘਸੀਆ ਪਿਟਿਆ ਫਾਰਮੂਲਾ ਲਾਗੂ ਕਰਨ ਦੇ ਰੌਂ ਦੇ ਵਿੱਚ। ਦੇਖੋ ਇਹ ਹੱਥ ਪੈਰ ਮਾਰਦੇ ਪਏ ਆ। ਅੱਜ ਇਹਨਾਂ ਦੇ ਕੁਛ ਬੰਦੇ ਆ ਜਿਹੜੇ ਉਹ ਲਾਲ ਜਿਹਾ ਰੰਗ ਵੀ ਲਈ ਫਿਰਦੇ ਸੀ, ਕਹਿੰਦੇ ਖੂਨ ਨਾਲ ਚਿੱਠੀ ਲਿਖੀ ਆ ਕਿ ਰਾਹੁਲ ਜੀ ਅਸਤੀਫਾ ਨਾ ਦਿਓ। ਹੁਣ ਪਤਾ ਨਹੀਂ ਉਹਨਾਂ ਨੇ ਖੂਨ ਵਾਕਈ ਕੱਢਿਆ ਆਪਦੇ ਨਾਲ ਦੇ ਵੋਟਰਾਂ ਦੇ ਕੱਢ ਲਿਆ, ਕਹਿੰਦੇ ਅਸੀਂ ਚਿੱਠੀ ਲਿਖਣੀ ਆ। ਹੁਣ ਪਤਾ ਨਹੀਂ ਹੁੰਦਾ ਇਹੋ ਜਿਹੀਆਂ ਭਾਵਨਾਵਾਂ ਦਾ। ਖੈਰ ਚਲੋ ਇਹ ਤੇ ਹਾਸੇ ਠੱਠੇ ਦੀ ਗੱਲ ਆ। ਇਹਨਾਂ ਨੇ ਹੁਣ ਦੇਖੋ ਜੋ ਕੀਤਾ ਕਰਾਇਆ 2-3 ਦਿਨਾਂ 'ਚ, ਉਹ ਬਿਲਕੁਲ ਉਹੀ ਸੀਗਾ ਜੋ ਉਮੀਦਿਆ ਸੀਗਾ ਲੋਕਾਂ ਨੇ। ਜਿਹੜੀ ਉਮੀਦ ਸੀਗੀ ਕਿ ਇਹਨਾਂ ਨੇ ਸਭ ਡਰਾਮਾ ਜਿਹਾ ਕਰਨਾ, ਅਖੀਰ ਉਹੀ ਗੱਲ ਆ। ਸਟੀਅਰਿੰਗ ਜਿਹੜਾ ਉਹ ਰਹਿਣਾ ਵਾ ਰਾਹੁਲ ਗਾਂਧੀ ਦੇ ਕੋਲ। ਪਰ ਜਿੱਦਾਂ ਅੱਗੇ ਇੱਕ ਆਈ ਸੀਗੀ ਖਬਰ ਕਿ ਸੁਝਾਅ ਦਿੱਤਾ ਗਿਆ ਕੁਛ ਇਹਨਾਂ ਦੇ ਖਾਸ ਬੰਦਿਆਂ ਵੱਲੋਂ ਕਿ ਤੁਸੀਂ ਇਸ ਤਰ੍ਹਾਂ ਕਰੋ, ਮੰਦਿਰ ਮਸੀਤ ਵਾਲੇ ਚੱਕਰ 'ਚ ਨਾ ਪਵੋ, ਜਾ ਕੇ ਰਾਹੁਲ ਜੀ ਤੁਸੀਂ ਸਾਰੇ ਦੇਸ਼ ਦਾ ਗਮਨ ਕਰੋ। ਸੋ ਇਸ ਤਰ੍ਹਾਂ ਦਾ ਸੁਝਾਅ ਵੀ ਸੁਣਨ ਨੂੰ ਮਿਲਿਆ ਸੀਗਾ। ਪਰ ਹੁਣ ਇੱਕ ਨਵੀਂ ਇਹ ਦੇਖਦੇ ਪਏ ਆ ਬਣ ਗਈ ਕਿ ਜੇ ਇਹਨੂੰ ਆਜ਼ਮਾ ਲਈਏ ਤੇ ਕੀ ਫਾਇਦਾ ਹੋ ਸਕਦਾ। ਮਤਲਬ ਕਿ ਪੰਜਾਬ ਦੇ ਵਿੱਚ ਇੱਕ ਫਾਰਮੂਲਾ ਅਖਤਿਆਰ ਕੀਤਾ ਗਿਆ ਸੀਗਾ, ਤੁਹਾਨੂੰ ਚੇਤੇ ਹੋਣਾ 2014 ਦੇ ਵਿੱਚ, ਜਿਸ ਸਮੇਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਪਾਰਟੀ ਪ੍ਰਧਾਨ ਹੁੰਦਾ ਸੀਗਾ। ਤਾਂ ਇਹ ਫਾਰਮੂਲਾ ਕੀ ਸੀਗਾ ਕਿ ਪੰਜਾਬ ਨੂੰ ਕਈ ਜ਼ੋਨਾਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ ਉਸ ਸਮੇਂ। ਯਾਦ ਹੋਣਾ ਤੁਹਾਨੂੰ ਕਿ ਰਵਨੀਤ ਸਿੰਘ ਬਿੱਟੂ ਹੈ ਜਿਹੜਾ, ਉਹਨੂੰ ਬਣਾਇਆ ਗਿਆ ਸੀਗਾ ਮੇਰੇ ਖਿਆਲ ਦੇ ਨਾਲ ਪ੍ਰਧਾਨ ਬਣਾਇਆ ਗਿਆ ਸੀਗਾ। ਫਿਰ
ਜਿੱਦਾਂ ਯੂਥ ਪ੍ਰਧਾਨ ਬਣਾਇਆ ਗਿਆ ਸੀ ਪਹਿਲੀ ਦਫਾ, ਉਹ ਵੀ ਐਕਸਪੈਰੀਮੈਂਟ ਤੋਂ ਪੰਜਾਬ 'ਚ ਹੋਇਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹ ਜਿਹੜਾ ਫਾਰਮੂਲਾ ਲਾਗੂ ਕੀਤਾ ਸੀਗਾ, ਉਹਦੇ ਵਿੱਚ ਕੀ ਕੀਤਾ ਸੀਗਾ ਕਿ ਚਰਨਜੀਤ ਚੰਨੀ ਨੂੰ ਬਣਾ ਦਿੱਤਾ ਸੀਗਾ। ਮਾਲਵੇ ਦੇ ਵਿੱਚ ਇੱਕ ਗੁਰਪ੍ਰੀਤ ਕਾਂਗੜ ਨੂੰ ਜ਼ਿੰਮਾ ਦਿੱਤਾ ਗਿਆ ਸੀਗਾ ਕਿ ਚੰਨੀ ਜਿਹੜਾ ਦਲਿਤ ਵੋਟ ਬੈਂਕ ਸੰਭਾਲੂਗਾ ਤੇ ਗੁਰਪ੍ਰੀਤ ਸਿੰਘ ਕਾਂਗੜ ਹੈ ਜਿਹੜਾ ਉਹ ਜੱਟ ਵੋਟ ਬੈਂਕ ਨੂੰ ਵੇਖੂਗਾ ਮਾਲਵੇ ਦੇ ਵਿੱਚ। ਤਾਂ ਮਾਲਵੇ ਦੇ 2 ਪ੍ਰਧਾਨ ਬਣਾਤੇ ਸੀਗੇ। ਇਸੇ ਤਰ੍ਹਾਂ ਦੁਆਬੇ ਦੇ ਵਿੱਚ ਵੀ ਦਲਿਤ ਵੋਟ ਬੈਂਕ ਨੂੰ ਵੇਂਦਿਆਂ ਇਹਨਾਂ ਨੇ ਅੱਗੇ ਲਾਤਾ ਸੀਗਾ ਤਰਲੋਚਨ ਸਿੰਘ ਸੂਨ ਨੂੰ, ਤੇ ਮਾਝੇ ਦੇ ਵਿੱਚ ਓਮ ਪ੍ਰਕਾਸ਼ ਸੋਨੀ ਨੂੰ ਇਹਨਾਂ ਨੇ ਕਮਾਨ ਸੌਂਪ ਦਿੱਤੀ ਸੀ। ਮਤਲਬ ਪ੍ਰਤਾਪ ਸਿੰਘ ਬਾਜਵੇ ਦੇ ਬਰੋਬਰ ਕਈ ਚਿਹਰੇ ਜਿਹੜੇ ਉਹ ਖੜੇ ਕਰ ਦਿੱਤੇ ਸੀਗੇ। ਪਰ ਬਾਅਦ ਦੇ ਵਿੱਚ ਉਹ ਕੀ ਹੋਇਆ ਸੀਗਾ ਸਭ ਨੂੰ ਪਤਾ ਕਿ ਇਹ ਜਿਹੜਾ ਇਹਨਾਂ ਦਾ ਫਾਰਮੂਲਾ ਸੀਗਾ ਧਾਰਾਸ਼ਾਹੀ ਹੋ ਗਿਆ ਸੀਗਾ, ਡਿੱਗ ਪਿਆ ਸੀਗਾ। ਤਾਂ ਹੁਣ ਉੱਤੇ ਕੀ ਸਕੀਮ ਕੱਢਦੇ ਪਏ ਆ, ਇਹੋ ਸਕੀਮ ਕਰਦੇ ਪਏ ਆ ਕਿ ਬੇਸ਼ੱਕ ਰਾਹੁਲ ਜਿਹੜਾ ਆ ਉਹ ਪ੍ਰਧਾਨ ਰਵੇ, ਪਰ 3-4 ਜ਼ੋਨਾਂ 'ਚ ਦੇਸ਼ ਵੰਡ ਕੇ ਉੱਥੇ ਹੋਰ ਪ੍ਰਧਾਨ ਜਿਹੜੇ ਉਹ ਨਿਯੁਕਤ ਕਰ ਦਿੱਤੇ ਜਾਣ। ਤਾਂ ਕਮਾਲ ਦੀ ਗੱਲ ਹੈ ਕਿ ਜਿਹੜਾ ਫਾਰਮੂਲਾ ਪੰਜਾਬ ਤੇ ਲਾਗੂ ਕਰਕੇ ਨਾ ਵੇਖਿਆ, ਜਿਹਦਾ ਸਿੱਟਾ ਇਹਨਾਂ ਨੇ ਭੋਗ ਲਿਆ ਵਾ, ਉਹੀ ਫਾਰਮੂਲਾ ਹਾਲੇ ਵੀ ਇਹਨਾਂ ਦੇ ਵਿਚਾਰਾਂ ਦੇ ਵਿੱਚ ਹੈ ਕਿਤੇ ਨਾ ਕਿਤੇ ਕਿ ਰਾਹੁਲ ਗਾਂਧੀ ਨੂੰ ਸੈਂਟਰ ਦਾ ਪ੍ਰਧਾਨ ਰੱਖ ਕੇ, ਜਿੱਦਾਂ ਦਾ ਹੈਗਾ ਹੀ ਉਹ ਕੌਮੀ ਪ੍ਰਧਾਨ, ਤਾਂ 4 ਜ਼ੋਨਾਂ 'ਚ ਮੁਲਕ ਵੰਡ ਕੇ ਜਾਂ 5 ਜ਼ੋਨਾਂ 'ਚ ਮੁਲਕ ਵੰਡ ਕੇ ਅਲੱਗ-ਅਲੱਗ ਉੱਥੇ ਪ੍ਰੈਜ਼ੀਡੈਂਟ ਲਾ ਦਿੱਤੇ ਜਾਣ। ਤਾਂ ਇਹੋ ਜਿਹਾ ਕੰਮ ਕਾਂਗਰਸ ਕਰਦੀ ਪਈ ਹੈ। ਹੁਣ ਅੱਗੋਂ ਇਹਨਾਂ ਨੇ ਕੀ ਕਰਨਾ ਪਤਾ ਨਹੀਂ ਹੈ। ਸੋ ਦੇਖਦੇ ਆ ਅੱਗੇ ਇਸ ਤਰ੍ਹਾਂ ਦਾ ਫਾਰਮੂਲਾ ਲਾਗੂ ਕਰਦੇ ਆ ਜਾਂ ਫਿਰ ਚਰਚਾ ਕਰਕੇ ਮੁੜ ਘੁੜ ਕੇ ਉੱਥੇ ਆ ਜਾਣਗੇ ਕਿ ਰਾਹੁਲ ਹੀ ਕਾਂਗਰਸ ਆ ਤੇ ਕਾਂਗਰਸ ਹੀ ਰਾਹੁਲ ਸਮਝੋ। ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ 2 ਬੱਚਿਆਂ ਸੰਬੰਧੀ ਪਟੀਸ਼ਨ ਹਾਈ ਕੋਰਟ ਵੱਲੋਂ ਪ੍ਰਵਾਨ। 2 ਬੱਚਿਆਂ ਵਾਲੀ ਪਟੀਸ਼ਨ ਦਾ ਜਿਹੜਾ ਮਾਮਲਾ ਹੈ ਬੜਾ ਦਿਲਚਸਪ ਆ, ਕਿਉਂਕਿ ਇਹਦੇ ਵਿੱਚ ਰਾਮਦੇਵ ਦਾ ਕਾਫੀ ਰੋਲ ਰਹਿ ਰਿਹਾ। ਰਾਮਦੇਵ ਕਾਫੀ ਸਪੋਰਟ ਕਰਦਾ ਪਿਆ ਇਹਨੂੰ, ਔਰ ਦੂਸਰੇ ਪਾਸੇ ਜਿਹੜਾ ਗਿਰੀਰਾਜ ਆ, ਜਿਹਨੂੰ ਕਨਈਆ ਕਹਿੰਦਾ ਹੁੰਦਾ ਕਿ ਇਹਨੇ ਪਾਕਿਸਤਾਨ 'ਚ ਮੈਸੀ ਖੋਲ੍ਹੀ ਆ, ਜਿਹੜਾ ਵੀ ਕਹਿੰਦਾ ਕਿ ਚੱਲ ਪਾਕਿਸਤਾਨ, ਚੱਲ ਵੀ ਪਾਕਿਸਤਾਨ। ਸੋ ਗਿਰੀਰਾਜ ਨੇ ਵੀ ਸਮਰਥਨ ਦਿੱਤਾ ਸੀਗਾ। ਤਾਂ ਰਾਮਦੇਵ ਨੇ ਕੀ ਕਿਹਾ ਸੀਗਾ? ਰਾਮਦੇਵ ਨੇ ਆਖਿਆ ਸੀਗਾ ਕਿ ਜਿਹੜੇ 2 ਬੱਚਿਆਂ ਤੋਂ ਵੱਧ ਵਾਲੇ ਮਾਪੇ ਆ, ਮਤਲਬ ਕਿ ਕਿਸੇ ਦੀ ਸੰਤਾਨ 3 ਬੱਚਿਆਂ ਦੇ ਰੂਪ ਦੇ ਵਿੱਚ ਆ, ਤਾਂ ਜਿਹੜੀਆਂ ਕੋਈ ਲਾਭਾਰਥੀ ਯੋਜਨਾ ਹੁੰਦੀਆਂ ਨੇ, ਜਿੱਦਾਂ ਕੋਈ ਅਨਾਜ ਦੀ ਆ ਜਾਂ ਹੋਰ ਕੋਈ ਸਬਸਿਡੀ ਆ, ਤਾਂ ਉਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਮਹਿਰੂਮ ਕਰ ਦਿੱਤਾ ਜਾਵੇ ਜਿਨ੍ਹਾਂ ਦੇ ਬੱਚੇ 2 ਤੋਂ ਵੱਧ ਹੋਣਗੇ। ਸਰਕਾਰੀ ਨੌਕਰੀਆਂ ਦੇ ਵਿੱਚ ਜਿੱਦਾਂ ਕੋਈ ਰਾਖਵਾਂਕਰਨ ਹੁੰਦਾ, ਸਹਾਇਤਾ, ਸਬਸਿਡੀ ਜਾਂ ਕੋਈ ਵੀ ਇਸ ਤਰ੍ਹਾਂ ਦੀ ਹੈਲਪ ਹੈ, ਕਿ ਉਹਦੇ ਤੋਂ ਉਹਨਾਂ ਨੂੰ ਮਹਿਰੂਮ ਰੱਖ ਕੇ ਇਹ ਜਿਹੜੇ 2 ਬੱਚਿਆਂ ਵਾਲੇ ਪੇਰੈਂਟਸ ਹੋਣਗੇ ਉਹਨਾਂ ਨੂੰ ਹੀ ਲਾਭਾਰਥੀ ਬਣਾਇਆ ਜਾਵੇ। ਤਾਂ ਇਹ ਪਟੀਸ਼ਨ ਜਿਹੜੀ ਆ ਉਹ ਹੁਣ ਚਲੇ ਗਈ ਆ ਦਿੱਲੀ ਹਾਈ ਕੋਰਟ ਦੇ ਵਿੱਚ। ਕਮਾਲ ਦੀ ਗੱਲ ਆ। ਤਾਂ ਇਹ ਮੁੱਦਾ ਚੁੱਕਿਆ ਸੀਗਾ ਥੋੜੇ ਦਿਨ ਪਹਿਲਾਂ ਰਾਮਦੇਵ ਨੇ, ਤਾਂ ਹੁਣ ਜਿਹੜੇ ਅਸ਼ਵਨੀ ਉਪਾਧਿਆਏ ਜੀ ਹੈ, ਅਕਸਰ ਪਾਉਂਦੇ ਰਹਿੰਦੇ ਇਦਾਂ ਦੀਆਂ ਪਟੀਸ਼ਨਾਂ, ਉਹ ਹੈ ਵੀ ਭਾਰਤੀ ਜਨਤਾ ਪਾਰਟੀ ਦੇ ਹੀ ਆ, ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ 'ਚ ਵੀ ਰਹੇ ਆ ਥੋੜੀ ਦੇਰ। ਤਾਂ ਵਕੀਲ ਨੇ, ਬਹੁਤ ਵੱਡੇ ਵਕੀਲ ਨੇ, ਤਾਂ ਉਹਨਾਂ ਨੇ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਪਾਈ ਆ। ਤਾਂ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ ਕਰਨ ਨੂੰ ਰਾਜ਼ੀ ਹੋ ਗਈ ਆ। ਤਾਂ ਦੂਸਰਾ ਜਿਹੜਾ ਦਿਲਚਸਪ ਪਹਿਲੂ ਹੈ ਇਸ ਮਾਮਲੇ ਦੇ ਵਿੱਚ, ਮੈਂ ਸੰਖੇਪ ਦੇ ਵਿੱਚ ਅਰਜ਼ ਕਰਾਂ ਕਿ ਦੇਖੋ, ਜੇ ਆਪਾਂ ਦੇਖੀਏ ਨਾ ਜਨਸੰਖਿਆ ਦਾ ਮੁੱਦਾ, ਇਹ ਤੇ ਹੈ ਗੰਭੀਰ, ਭਾਰਤ ਵਾਸਤੇ ਗੰਭੀਰ ਆ। ਹੁਣ ਭਾਰਤ ਹੈ ਜਿਹੜਾ ਉਹ ਇੱਕ ਵਿਕਾਸਸ਼ੀਲ ਦੇਸ਼ ਆ, ਵਿਕਸਿਤ ਨਹੀਂ ਕਿਹਾ ਜਾ ਸਕਦਾ, ਤਾਂ ਉਹ ਵਿਕਾਸ ਦੀ ਦੌੜ ਦੇ ਵਿੱਚ ਆ। ਇਸ ਦੌਰ ਦੇ ਵਿੱਚ ਉਹ 1 ਬੱਚੇ ਵਾਲਾ ਜਿਹੜਾ ਸਿਧਾਂਤ ਹੈ, ਜਿੱਦਾਂ ਚੀਨ ਨੇ ਲਾਗੂ ਕੀਤਾ ਸੀ, ਉਹ ਵੀ ਨਹੀਂ ਲਾਗੂ ਕਰ ਸਕਦਾ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਯੂਥ ਪਾਵਰ ਹੈ ਜਿਹੜੀ ਉਹ ਕਿੰਨੀ ਜ਼ਰੂਰੀ ਹੁੰਦੀ ਹੈ ਕਿਸੇ ਵੀ ਵਿਕਾਸਸ਼ੀਲ ਦੇਸ਼ ਵਾਸਤੇ। ਪਰ ਦੂਜੀ ਚੀਜ਼ ਇਹ ਆ ਕਿ ਇਸ ਮਾਮਲੇ ਦੇ ਵਿੱਚ ਦਿਲਚਸਪ ਪਹਿਲੂ ਹੈ ਜਿਹੜਾ ਉਹ ਇਹ ਆ ਰਾਜ ਕਰਨਵੀਰ ਸਿੰਘ ਜੀ, ਜੇ ਤੁਸੀਂ ਇੱਥੇ ਇਹ ਰੇਸ਼ੋ ਦੇਖੋਗੇ ਨਾ ਜੋ ਜੰਮਣ ਦਾ ਰਿਹਾ, ਉਹਦੇ ਵਿੱਚ ਇੱਕ ਦਿਲਚਸਪ ਪੱਖ ਹੈ। ਦਿਲਚਸਪ ਪੱਖ ਕੀ ਆ ਕਿ ਜਿੱਦਾਂ ਹੁਣ ਸਾਡਾ ਪੰਜਾਬ ਆ ਜਾਂ ਫਿਰ ਉਧਰ ਤਮਿਲਨਾਡੂ ਆ, ਵਿਚਾਲੇ ਆ ਗਿਆ ਦਿੱਲੀ ਜਾਂ ਜੰਮੂ ਕਸ਼ਮੀਰ, ਇਹੋ ਜਿਹੀਆਂ ਜਿਹੜੀਆਂ ਸਟੇਟਾਂ ਜਿਨ੍ਹਾਂ ਨੂੰ ਆਪਾਂ ਅਗਾਂਹ ਵਧੂ ਸਟੇਟਾਂ ਕਹਿ ਸਕਦੇ ਹਾਂ ਪੜ੍ਹਾਈ ਲਿਖਾਈ ਦੇ ਮਾਮਲੇ 'ਚੋਂ, ਤਾਂ ਜਿਹੜੀਆਂ ਇਹ ਸਟੇਟਾਂ, ਜੇ ਇਹਨਾਂ ਦੀ ਤੁਸੀਂ ਜੰਮਣ ਦਰ ਦੇਖੋਗੇ ਬਹੁਤ ਘੱਟ ਆ। ਇੱਥੋਂ ਤੱਕ ਪੰਜਾਬ ਦੀ ਜਿਹੜੀ ਜੰਮਣ ਦਰ ਆ ਉਹ ਤੇ ਕਹਿ ਸਕਦੇ ਆਪਾਂ ਕਿ ਖਤਰੇ ਵਾਲੀ ਲੀਕ ਤੇ ਆ। ਖਤਰੇ ਵਾਲੀ ਲੀਕ ਤੋਂ ਭਾਵ ਕੀ ਆ ਕਿ ਜਿਹੜੀ ਨਾਰਮਲ ਜੰਮਣ ਦਰ ਆ ਉਹਨੂੰ 2.2 ਸਹੀ ਮੰਨਿਆ ਜਾਂਦਾ ਕਿ ਨਾ ਘੱਟ ਨਾ ਵੱਧ। ਤਾਂ ਪੰਜਾਬ ਦੀ ਇਸ ਸਮੇਂ ਜਿਹੜੀ ਜੰਮਣ ਦਰ ਆ ਉਹ 1.7 ਆ, 1.7।
ਤਾਂ ਕਹਿਣ ਦਾ ਭਾਵ ਹੈ ਕਿ ਨਾਰਮਲ ਤੋਂ ਵੀ ਥੱਲੇ ਆ। ਤਾਂ ਪੰਜਾਬੀਆਂ ਨੂੰ ਤਾਂ ਕਿਹਾ ਜਾਂਦਾ ਨਾ ਕਿ ਤੁਹਾਡੇ ਲਈ ਖਤਰੇ ਦੀ ਘੰਟੀ ਆ, ਖਾਸ ਤੌਰ ਤੇ ਸਿੱਖਾਂ ਨੂੰ ਵੀ ਚਿਤਾਇਆ ਜਾਂਦਾ। ਹਾਲਾਂਕਿ ਹਰੇਕ ਧਰਮ ਦਾ ਮੁੱਦਾ ਬਣਿਆ ਹੁੰਦਾ, ਪਰ ਸਿੱਖਾਂ ਨੂੰ ਖਾਸ ਤੌਰ ਤੇ ਚਿਤਾਇਆ ਜਾਂਦਾ। ਔਰ ਇਹ ਜਿਹੜੇ ਸਰਵੇ ਆ ਉਹ ਗੈਰ ਸਿੱਖ ਸੰਗਠਨਾਂ ਵੱਲੋਂ ਵੀ ਕੀਤੇ ਜਾਂਦੇ ਆ। ਤਾਂ ਕਹਿਣ ਦਾ ਭਾਵ ਹੈ ਕਿ ਪੰਜਾਬ ਦੀ ਜੰਮਣ ਦਰ ਤੇ ਪਹਿਲਾਂ ਹੀ ਹੇਠਾਂ ਆ। ਹੁਣ ਜਿੱਦਾਂ ਤਮਿਲਨਾਡੂ ਆ ਉੱਥੇ ਵੀ ਜੰਮਣ ਦਰ ਬਹੁਤ ਘੱਟ ਆ, ਜਿੱਦਾਂ ਕੇਰਲ ਲਾ ਲਓ ਕੇਰਲ ਦੀ ਵੀ ਘੱਟ ਆ। ਸੋ ਕਹਿਣ ਦਾ ਭਾਵ ਹੈ ਕਿ 3-4 ਸੂਬੇ ਆ ਜਿਹੜੇ ਜਿੱਦਾਂ ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਯੂਪੀ, ਇਹਨਾਂ ਸਟੇਟਾਂ ਦੀ ਜੇ ਤੁਸੀਂ ਜੰਮਣ ਦਰ ਵੇਖੋਗੇ ਕਿਸੇ ਦੀ 3 ਦੇ ਲਗਭਗ ਆ, ਕਿਸੇ ਦੀ 3 ਤੋਂ ਵੱਧ ਹੋਊਗੀ। ਤਾਂ ਇਹ ਕਹਿਣ ਦਾ ਭਾਵ ਹੈ ਕਿ ਮੰਨ ਲਓ ਜਿੱਥੇ ਅੱਗੇ ਆਲਰੇਡੀ ਜੰਮਣ ਦਰ ਬਹੁਤ ਘੱਟ ਆ, ਉਹਨਾਂ ਨੂੰ ਸਜ਼ਾ ਕਾਹਦੀ ਪਈ? ਇਹਦੇ ਫਿਰ 4-5 ਸੂਬੇ ਜਿਹੜੇ ਆ, ਜਿਹੜੇ ਵੱਡੇ ਸੂਬੇ ਆ ਜਿਨ੍ਹਾਂ ਦੇ ਵਿੱਚ ਅੱਧੀ ਆਜ਼ਾਦੀ ਦੇਸ਼ ਦੀ ਆਬਾਦੀ ਰਹਿੰਦੀ ਆ, ਉਹਨਾਂ ਦੇ ਵਿੱਚ ਲਾਗੂ ਕਰੋਗਾ। ਜੀ ਜੀ ਜੀ, ਉੱਥੇ ਨਹੀਂ ਨਾ ਕਰਨਾ, ਉੱਥੇ ਤਾਂ ਆਪ ਖੜੇ ਨੇ ਸਾਰੇ ਜਾਣੇ, ਇਹੀ ਤੇ ਗੱਲ ਆ। ਅਗਲੀ ਜਿਹੜੀ ਮਿੰਟੋ ਜੀ ਆਪਾਂ ਗੱਲ ਕਰਦੇ, ਕਹਿੰਦੇ ਜਸਪਾਲ ਮਾਮਲੇ ਵਿੱਚ ਐਕਸ਼ਨ ਕਮੇਟੀ ਹੋਈ ਵਖਰੇਵਿਆਂ ਦਾ ਸ਼ਿਕਾਰ। ਦੇਖੋ ਇਹ ਹੋਣਾ ਹੀ ਸੀਗਾ, ਆਪਾਂ ਅੱਗੇ ਵੀ ਥੋੜੀ ਜਿਹੀ ਗੱਲ ਕੀਤੀ ਸੀ ਇੱਕ ਦਿਨ, ਤੇ ਇਹ ਮਾਮਲਾ ਜਿਹੜਾ ਨਾ ਉਹ ਵਿੱਚ ਸੁਲਝਦਾ ਪਿਆ ਸੀਗਾ। ਥੋੜੇ ਦਿਨ ਪਹਿਲਾਂ ਇਹ ਚਰਚਾ ਸੀਗੀ ਕਿ ਉੱਥੇ ਰਾਜਨੀਤੀ ਹੋਣ ਡਈ ਆ, ਔਰ ਇਹ ਬਦਕਿਸਮਤੀ ਆ ਕਿ ਜਦੋਂ ਇਸ ਤਰ੍ਹਾਂ ਦੇ ਘੋਲ ਚੱਲਦੇ ਆ, ਸੰਘਰਸ਼ ਚੱਲਦੇ ਆ, ਰਾਜਨੀਤੀ ਜਿਹੜੀ ਆ ਉਹ ਇਹਨਾਂ 'ਚ ਭਾਰੂ ਹੋ ਜਾਂਦੀ ਆ। ਸਹੀ ਗੱਲ। ਤਾਂ ਹੋਇਆ ਕੀ ਆ ਕਿ ਉੱਥੇ ਦੇਖੋ ਜਥੇਬੰਦੀਆਂ ਧਰਨਾ ਲਾ ਕੇ ਬੈਠੀਆਂ, ਐਕਸ਼ਨ ਕਮੇਟੀ ਇਹਨਾਂ ਨੇ ਬਣਾਈ ਸੀਗੀ। ਉਹਦੇ ਵਿੱਚ ਕੀ ਆ ਕਿ ਕਾਮਰੇਡਾਂ ਦੀਆਂ ਜਿਹੜੀਆਂ ਧਰਾਂ ਉੱਥੇ ਬੈਠੀਆਂ ਨੇ, ਉਹ ਆਪਣਾ ਉੱਥੇ ਝੰਡਾ ਗੱਡ ਕੇ ਬੈਠੀਆਂ, ਮਤਲਬ ਕਿ ਮਰਜ਼ੀ ਉਹਨਾਂ ਦੀ ਜ਼ਿਆਦਾ ਚੱਲਦੀ ਆ। ਇਹਦੇ ਤੋਂ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਰਾਈਟ ਸਾਈਡ ਵਾਲੀਆਂ, ਉਹ ਥੋੜੀਆਂ ਜਿਹੀਆਂ ਪਹਿਲਾਂ ਹੀ ਖਫਾ ਸੀਗੀਆਂ, ਕਿਉਂਕਿ ਬੰਦੇ ਤੇ ਸਾਰਿਆਂ ਦੇ ਜਾਂਦੇ ਸੰਘਰਸ਼ ਤੇ ਸਾਂਝਾ ਹੀ ਆ। ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਦੂਜੇ ਪ੍ਰਤੀ ਪਹਿਲਾਂ ਹੀ ਗੈਰ ਨਾਲ ਵੇਖਿਆ ਜਾ ਰਿਹਾ ਸੀਗਾ। ਤਾਂ ਅੱਜ ਸੀਗਾ ਰਾਜ ਪੱਧਰੀ ਉੱਤੇ ਰੋਸ ਮੁਜ਼ਾਹਰਾ ਧਰਨਾ ਸੀਗਾ। ਤੇ ਹੋਇਆ ਕੀ ਆ ਕਿ ਲੱਖਾ ਸਿਧਾਣਾ ਕੁਝ ਹੋਰ ਨੌਜਵਾਨਾਂ ਨੂੰ ਲੈ ਕੇ ਇਕੱਲਾ ਹੀ ਮਾਰਚ ਕਰਕੇ ਆਇਆ। ਤਾਂ ਉਹਦਾ ਕਹਿਣਾ ਸੀਗਾ ਕਿ ਇਸ ਐਕਸ਼ਨ ਕਮੇਟੀ ਨੇ ਗਦਾਰੀ ਕੀਤੀ ਆ। ਗਦਾਰੀ ਇਉਂ ਕੀਤੀ ਆ ਕਿ ਦੇਖੋ ਜੀ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚੋਂ ਨੌਜਵਾਨ ਸੱਦ ਲਏ ਤੇ ਮੁੜ ਕੇ ਕਹਿੰਦੇ ਕਿ ਇਹ ਤੇ ਦੇਖੋ ਜੀ ਹੁਣ ਰੰਗਬਾਜ਼ ਦੇ ਲੱਗਦੇ ਆ ਤੇ ਤਮਾਸ਼ਬੀਨ ਆ, ਜੇ ਕੋਈ ਕੱਲ ਨੂੰ ਅਵੀ ਨਵੀ ਕਰ ਦਿੱਤੀ ਤੇ ਫਿਰ ਜ਼ਿੰਮੇਵਾਰ ਕੌਣ ਹੋਊਗਾ। ਤਾਂ ਇਹ ਫਿਰ ਲੱਖਾ ਸਿਧਾਣਾ ਉਹਨਾਂ ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਪਹਿਲਾਂ ਆਖਿਆ ਸੀਗਾ ਕਿ ਹਾਂ ਭਾਈ ਤੁਸੀਂ ਕਾਲ ਦਿੱਤੀ ਆ ਤੇ ਹੁਣ ਤੁਸੀਂ ਰੋਸ ਮਾਰਚ ਤੋਂ ਪਿੱਛੇ ਹਟ ਗਏ, ਤਾਂ ਬੜੀ ਮਾੜੀ ਗੱਲ ਆ। ਕਿਉਂਕਿ ਜਿਹੜੇ ਤੁਰ ਕੇ ਆਏ ਆ, ਵੱਖ-ਵੱਖ ਕੰਮਕਾਰ ਛੱਡ ਕੇ ਆਏ ਆ, ਇੰਨੀ ਗਰਮੀ 'ਚ ਆਏ ਆ, ਜੇ ਉਹਨਾਂ ਨੂੰ ਕੋਈ ਪ੍ਰੋਗਰਾਮ ਨਾ ਦਿਓਗੇ ਤੇ ਉਹ ਨਿਰਾਸ਼ ਹੋਣਗੇ, ਅੱਗੇ ਤੋਂ ਨਹੀਂ ਆਉਣਗੇ। ਤਾਂ ਲੱਖਾ ਸਿਧਾਣਾ ਫਿਰ ਜਿਹੜਾ 21 ਮੈਂਬਰੀ ਕਮੇਟੀ ਦਾ ਮੈਂਬਰ ਸੀ, ਉਹ ਇਕੱਲਾ ਇੱਕ ਪਾਸੇ ਹੋ ਗਿਆ ਤੇ 20 ਉੱਧਰ ਰਹਿ ਗਏ। ਇਹਨਾਂ ਨੇ ਆਪਣਾ ਰੋਸ ਮਾਰਚ ਅੱਡ ਕਰ ਦਿੱਤਾ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਉਲੀਕ ਦਿੱਤਾ। ਲੱਖਾ ਸਿਧਾਣਾ ਨੇ ਆਖਿਆ ਕਿ ਅਸੀਂ ਚੁੱਪ ਨਹੀਂ ਬੈਠਾਂਗੇ, ਇਨਸਾਫ ਜਦੋਂ ਤੱਕ ਨਹੀਂ ਮਿਲਦਾ ਅਸੀਂ ਲੜਾਈ ਲੜਾਂਗੇ। ਤੇ ਉਹਨੇ ਕਿਹਾ ਕਿ ਅਗਲਾ ਸਾਡਾ ਪ੍ਰੋਗਰਾਮ ਇਹ ਆ ਕਿ ਅਸੀਂ ਜਾਂ ਤੇ ਕਿੱਕੀ ਢਿੱਲੋਂ ਦੀ ਰਿਹਾਇਸ਼ ਘੇਰਾਂਗੇ, ਜਿਹੜਾ ਫਰੀਦਕੋਟ ਦਾ ਸਥਾਨਕ ਵਿਧਾਇਕ ਆ, ਤੇ ਜਾਂ ਫਿਰ ਅਸੀਂ ਹਾਈਵੇ ਬੰਦ ਕਰਾਂਗੇ। ਤਾਂ ਇਹਦਾ ਮਤਲਬ ਇਹ ਆ ਕਿ ਦਫੇੜ ਪੈ ਚੁੱਕੀ ਆ, ਯਾਨੀ ਜਿਹੜੀ ਐਕਸ਼ਨ ਕਮੇਟੀ ਸੀਗੀ ਉਹ ਦਫੇੜ ਦਾ ਸ਼ਿਕਾਰ ਹੋ ਗਈ ਆ। ਤਾਂ ਹੁਣ ਇਹ ਜਿਹੜਾ ਘੋਲ ਆ ਇਹ ਦੋ ਵੱਖ-ਵੱਖ ਹਿੱਸਿਆਂ 'ਚ ਸਾਨੂੰ ਵੇਖਣ ਨੂੰ ਮਿਲੂਗਾ। ਇੱਕ ਪਾਸੇ ਲੱਖਾ ਸਿਧਾਣਾ ਤੇ ਉਹਦੇ ਸਾਥੀ ਨੌਜਵਾਨ, ਔਰ ਦੂਸਰੇ ਪਾਸੇ ਜਿਹੜੀ 20 ਮੈਂਬਰੀ ਐਕਸ਼ਨ ਕਮੇਟੀ ਆ ਉਹ। ਪਰ ਜੋ ਵੀ ਆ ਮੰਦਭਾਗਾ ਹੋਇਆ। ਹਾਲਾਂਕਿ ਲੱਖਾ ਸਿਧਾਣਾ ਨੇ ਇਸ ਮੌਕੇ ਤੇ ਆਪਣੇ ਵੱਲੋਂ ਜਿਹੜੀ ਆਪਣੀ ਰਾਏ ਜ਼ਾਹਰ ਕੀਤੀ ਆ ਉਹ ਇਹੋ ਆ, ਉਹ ਕਹਿੰਦਾ ਕਿ ਜਿਹੜੀ ਕੋਈ CCTV ਫੁਟੇਜ ਮੈਂ ਦੇਖੀ ਆ ਉਹਦੇ ਆਧਾਰ ਤੇ ਮੇਰਾ ਮੰਨਣਾ ਹੈ ਕਿ ਮੁੰਡੇ ਨੇ ਖੁਦਕੁਸ਼ੀ ਕੀਤੀ ਸੀਗੀ। ਪਰ ਉਹ ਖੁਦਕੁਸ਼ੀ ਜਿਹੜੀ ਕੀਤੀ ਆ ਉਸ ਤੋਂ ਬਾਅਦ ਜੋ ਪੁਲਿਸ ਨੇ ਕੀਤੀ ਉਹ ਸਭ ਦੇ ਸਾਹਮਣੇ ਹੀ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਲੱਖਾ ਸਿਧਾਣਾ ਇਸ ਚੀਜ਼ ਨੂੰ ਮੰਨ ਗਿਆ ਕਿ ਮੁੰਡੇ ਨੇ ਖੁਦਕੁਸ਼ੀ ਜ਼ਰੂਰ ਕੀਤੀ ਆ, ਪਰ ਅੱਗੇ ਜੋ ਪੁਲਿਸ ਨੇ ਕੀਤਾ ਉਹ ਸਭ ਨੂੰ ਪਤਾ ਕਿ ਗਲਤ ਕੀਤਾ। ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ ਹਾਂ ਗੁਰੂ ਨਾਨਕ ਦੇ ਮਹਿਲ ਬਾਰੇ ਆਇਆ ਨਵਾਂ ਸੱਚ ਸਾਹਮਣੇ। ਹੁਣ ਦੇਖੋ ਇਹ ਸੱਚ ਕੀ ਸਾਹਮਣੇ ਆਇਆ, ਬੜਾ ਹੈਰਾਨ ਕਰਨ ਵਾਲਾ ਸੱਚ ਆ ਕਿ ਅਸਲ ਦੇ ਵਿੱਚ ਇਹਦਾ ਜੋ ਹਵੇਲੀ ਦਾ ਮਾਮਲਾ ਹੈ ਗੁਰੂ ਨਾਨਕ ਨਾਲ ਕੋਈ ਜੋੜਾਵ ਨਹੀਂ ਹੈ। ਮਤਲਬ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਇਹਨਾਂ ਦੇ ਸਾਂਝ ਨਹੀਂ ਹੈ ਬਾਬੇ ਨਾਨਕ ਦੇ ਨਾਲ। ਜੋ ਇਹ ਇਮਾਰਤ ਸੀਗੀ ਜਿਹਦੀ ਆਪਾਂ ਗੱਲ ਵੀ ਕੀਤੀ ਸੀਗੀ ਕਿ ਕਿਸ ਤਰੀਕੇ ਨਾਲ ਇੱਧਰ ਹਲਚਲ ਹੋਈ ਆ, ਵੀ ਬਾਹਰ ਸਿਮਰਤ ਕੌਰ ਬਾਦਲ ਨੇ ਕਾਰਵਾਈ ਮੰਗੀ ਸੀਗੀ। ਅੱਜ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਆਖੀ ਬੈਠੇ ਸੀਗੇ। ਸੋ ਇਹ ਸਾਰਾ ਕੁਛ ਚੱਲਿਆ, ਇੱਥੇ ਵਾਹਵਾ ਰਾਜਨੀਤੀ ਹੋਈ। ਪਰ ਇਸ ਮਾਮਲੇ 'ਚ ਹੁਣ ਦਿਲਚਸਪ ਚੀਜ਼ ਨਿਕਲ ਕੇ ਆਈ ਹੈ
ਤੇ ਇੱਧਰ ਜਿਹੜੇ ਬੈਠੇ ਆ ਕੁਛ ਅਜਨਾਲਾ ਦੇ ਲਾਗੇ ਪਰਿਵਾਰ, ਉਹਨਾਂ ਦਾ ਦਾਵਾ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਚੋਂ ਆ, ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹ ਗੁਰੂ ਨਾਨਕ ਮਹਿਲ ਨਹੀਂ ਹੈ ਜਿਹੜਾ ਦਰਸਾਇਆ ਗਿਆ, ਇਹ ਸਰਦਾਰਾਂ ਦੀ ਹਵੇਲੀ ਸੀ, ਤਾਂ ਜਿਹੜੀ ਗਲਤ ਤਰੀਕੇ ਨਾਲ ਮੀਡੀਆ ਨੇ ਪੇਸ਼ ਕਰ ਦਿੱਤੀ ਆ। ਕਿਉਂਕਿ ਆਪਾਂ ਕੱਲ ਵੀ ਇੱਕ ਉਹਨਾਂ ਦੇ ਅਫਸਰ ਦਾ ਭਾਸ਼ਣ ਪੜ੍ਹਦੇ ਪਏ ਸੀਗੇ, ਉਹਨਾਂ ਨੇ ਆਖਿਆ ਕਿ ਵਕਫ ਬੋਰਡ ਦੇ ਕਾਗਜ਼ਾਤ ਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ, ਅਸੀਂ ਦੇਖਿਆ ਰਿਕਾਰਡ, ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਵੀ ਸਾਨੂੰ ਨਹੀਂ ਲੱਭਿਆ, ਅਸੀਂ ਹਾਲੇ ਵੀ ਮੱਥਾ ਖਪਾਈ ਕਰ ਰਹੇ ਹਾਂ। ਤਾਂ ਕਹਿਣ ਦਾ ਭਾਵ ਆ ਕਿ ਜਿਸ ਤਰੀਕੇ ਦੇ ਨਾਲ ਇਹ ਖਬਰ ਜਿਹੜੀ ਛਾਇਆ ਹੋਈ, ਉਸ ਤੋਂ ਬਾਅਦ ਫਿਰ ਵੈਸੇ ਇਹ ਜਿਹੜੀ ਖਬਰ ਪਹਿਲਾਂ ਚੱਲੀ ਆ, ਇਹ ਪਾਕਿਸਤਾਨ ਦੇ ਇੱਕ ਮਸ਼ਹੂਰ ਅਖਬਾਰ ਤੋਂ ਹੀ ਚੱਲੀ ਅੱਗੇ ਜਿਹੜੀ ਚਰਚਾ ਚੱਲੀ ਆ, ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਮੀਡੀਆ ਨੇ ਪ੍ਰਚਾਰ ਕਰ ਦਿੱਤਾ, ਉਹ ਇੱਕ ਕਾਫੀ ਵੱਡਾ ਇਸ਼ੂ ਬਣ ਗਿਆ। ਇੱਥੇ ਲੋਕਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਹੜੇ ਪੋਲੀਟੀਕਲ ਲੋਕ ਸੀਗੇ ਉਹ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਹੋ ਗਏ। ਤਾਂ ਹੁਣ ਇਹ ਮਾਮਲਾ ਦੂਸਰੇ ਪੱਖ ਤੋਂ ਨਿਕਲਿਆ ਵਾ, ਤੇ ਜੇ ਇਸ ਤਰ੍ਹਾਂ ਹੋਇਆ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਖਬਰ ਆਈ ਆ, ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਸੋਚਣ ਵਿਚਾਰਨ ਵਾਲੀ ਆ ਕਿ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਉਹ ਛਪੀ ਤੇ ਛਪੀ ਕਾਹਤੋਂ, ਜੇ ਤੱਥਾਂ ਤੋਂ ਪਰੇ ਹੋ ਕੇ ਖਬਰ ਛਾਪੀ ਗਈ ਆ ਤਾਂ ਕਿਉਂ। ਤੇ ਦੂਸਰਾ ਇਹ ਆ ਕਿ ਜਿਸ ਤਰੀਕੇ ਨਾਲ ਇੰਡੀਅਨ ਮੀਡੀਆ ਦੇ ਵਿੱਚ ਇਸ ਚੀਜ਼ ਨੂੰ ਕਵਰੇਜ ਦਿੱਤੀ ਗਈ ਆ, ਔਰ ਬਿਨਾਂ ਤੱਥਾਂ ਤੋਂ ਫਰੋਲੇ ਬਿਨਾਂ ਐਡੀ ਕਾਹਲੀ ਦੇ ਨਾਲ ਅੱਗੇ ਉਹ ਖਬਰ ਤੋੜ ਦਿੱਤੀ ਗਈ ਆ, ਰਿਐਕਸ਼ਨ ਇੰਨੀ ਜਲਦੀ ਦਿੱਤੇ ਗਏ ਆ, ਤਾਂ ਕਿਤੇ ਇਹ ਤੇ ਨਹੀਂ ਹੈ ਕਿ ਕੋਈ ਪੁਆੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਕਿਸੇ ਪਾਸੋਂ। ਤੇ ਪਾਕਿਸਤਾਨ ਚੋਂ ਖਬਰ ਚੱਲੀ ਆ ਔਰ ਹੌਲੀ ਬਹੁਤ ਹਾਈਪ ਕ੍ਰੀਏਟ ਹੋ ਗਈ ਉਸ ਮਾਮਲੇ ਦੇ ਵਿੱਚ। ਇਹ ਦੇਖਣ ਵਿਚਾਰਨ ਵਾਲੀ ਗੱਲ ਆ ਕਿ ਕਿਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਪ੍ਰਭਾਵਿਤ ਕਰਨ ਦਾ ਤੇ ਨਹੀਂ ਕੋਈ ਯਤਨ। ਸੋ ਇਸ ਮਾਮਲੇ ਦੇ ਵਿੱਚ ਥੋੜੇ ਜਿਹੇ ਚੁਕੰਨੇ ਰਹਿਣ ਦੀ ਜ਼ਰੂਰਤ ਆ। ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆ, ਮੇਰੇ ਖਿਆਲ ਦੇ ਨਾਲ ਸਭ ਨੂੰ ਵੇਖ ਲੈਣਾ ਚਾਹੀਦਾ ਹੈ, ਖਾਸ ਤੌਰ ਤੇ ਮੀਡੀਆ ਜਿਹੜਾ ਕਿ ਆਪਣਾ ਕੌਮੀ ਮੀਡੀਆ ਜਿਹਨੂੰ ਆਪਾਂ ਮੇਨ ਸਟ੍ਰੀਮ ਮੀਡੀਆ ਕਹਿੰਦੇ ਆ, ਉਹਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੱਥਾਂ ਦੀ ਛਾਣਬੀਨ ਕਰ ਲਵੇ। ਪਰ ਜਿਸ ਤਰੀਕੇ ਨਾਲ ਚੀਜ਼ ਪੇਸ਼ ਕੀਤੀ ਗਈ, ਆਪਾਂ ਤੇ ਚਲੋ ਕੱਲ ਵਰਸ਼ਨ ਵੀ ਪੜ੍ਹ ਦਿੱਤਾ ਇੱਕ ਬੰਦੇ ਦਾ, ਉਹਨਾਂ ਦੇ ਅਫਸਰ ਦਾ। ਇੱਥੇ ਕਈ ਏਦਾਂ ਸੀਗੇ, ਉਹਨਾਂ ਨੇ ਵੈਸੇ ਵੀ ਅੱਜ ਕੱਲ੍ਹ ਨਿਊਜ਼ ਵੈਬਸਾਈਟਾਂ ਕੁਛ ਏਦਾਂ ਦੀਆਂ ਉਹ ਲਾ ਕੇ ਫੋਟੋ ਜੀ ਤੇ ਬੜਾ ਸਨਸਨੀਖੇਜ਼ ਮਾਮਲਾ ਬਣਾ ਦਿੰਦੇ ਕਿ ਸਾਡੇ ਲਾਇਕ ਸਾਡੇ ਵਿਊਜ਼ ਆ ਜਿਹੜੇ ਉਹ ਜਲਦੀ ਵੱਧ ਜਾ। ਤਾਂ ਇਸ ਪਾਸੇ ਧਿਆਨ ਦੇਣ ਦੀ, ਤਵੱਜੋ ਦੇਣ ਦੀ ਜ਼ਰੂਰਤ ਆ। ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੰਡਾਲਾ ਐਨਕਾਊਂਟਰ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਜਵਾਬ ਤਲਬੀ। ਦੇਖੋ, ਬੰਡਾਲਾ ਮਾਮਲੇ ਦਾ ਸਭ ਨੂੰ ਪਤਾ ਹੀ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਐਨਕਾਊਂਟਰ ਸ਼ੋਅ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ਬੰਦਾ ਜਿਹੜਾ ਉਹ ਜਿਉਂਦਾ ਨਿਕਲਿਆ ਸੀਗਾ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਤੇ ਕੋਈ ਗੁਰਦਾਸਪੁਰ ਦਾ ਚੱਕ ਕੇ ਨਿਰਦੋਸ਼ ਇਹਨਾਂ ਨੇ ਮਾਰਿਆ ਸੀਗਾ 1994 ਦੇ ਵਿੱਚ। ਤਾਂ ਉਹਦੀ ਪਤਨੀ ਜਿਹੜੀ ਆ ਉਹ ਇੱਕ ਲੜਾਈ ਲੜਦੀ ਪਈ ਆ, ਲੰਮੇਰੀ ਲੜਾਈ ਲੜੀ ਆ ਉਹਨੇ। ਤਾਂ ਉਹ ਮਾਮਲਾ ਜਿਹੜਾ ਪਰਮਰਾਜ ਉਮਰਾ ਨੰਗਲ ਦੇ ਨਾਲ ਹੀ ਜੁੜਿਆ। ਤੇ ਫਿਰ ਬਾਅਦ ਦੇ ਵਿੱਚ ਹੋਇਆ ਕੀ ਸੀਗਾ ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਇੱਕ SIT ਬਣਾ ਦਿੱਤੀ ਸੀਗੀ ਕਿ ਭਾਈ ਤੁਸੀਂ ਘੋਖ ਪੜਤਾਲ ਕਰਨੀ ਆ। ਤਾਂ ਉਹ ਕਾਫੀ ਅਰਸਾ ਬੀਤ ਗਿਆ, ਮੇਰੇ ਖਿਆਲ ਦੇ ਨਾਲ ਤਾਂ ਕਈ ਹਫ਼ਤੇ ਹੋ ਗਏ, ਜੇ ਮੈਂ ਅੰਦਾਜ਼ਾ ਜਿਹਾ ਲਾਵਾਂ ਤੇ ਮੇਰੇ ਖਿਆਲ ਦੇ ਨਾਲ 8-10 ਹਫ਼ਤਿਆਂ ਦਾ ਵਕਫਾ ਹੋ ਗਿਆ ਹੋਊਗਾ ਘੱਟੋ ਘੱਟ, ਜਦੋਂ ਹਾਈ ਕੋਰਟ ਨੇ ਇਹ ਆਰਡਰ ਕੀਤੇ ਸਨ। ਉਸ ਮਾਮਲੇ 'ਚ ਹੋਇਆ ਕਿ ਜਿਹੜੇ SIT ਦੇ ਮੁਖੀ ਬਣਾਏ ਗਏ ਸੀਗੇ ਸਿਧਾਰਥ ਚੱਟੋਪਾਧਿਆਏ, ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਗੱਲ ਕਹੀ ਸੀ। ਉਹਨਾਂ ਆਖਿਆ ਕਿ ਨਾ ਤੇ ਮੇਰੇ ਕੋਲ ਕੋਈ ਵਹੀਕਲ ਆ, ਨਾ ਮੈਨੂੰ ਸਰਕਾਰ ਕੋਈ ਵਹੀਕਲ ਦੇ ਰਹੀ ਆ, ਨਾ ਕੋਈ ਸਟਾਫ ਦੇ ਰਹੀ ਆ, ਨਾ ਕੋਈ ਇਨਫਰਾਸਟ੍ਰਕਚਰ ਦੇ ਰਹੀ ਆ, ਮਤਲਬ ਦਫ਼ਤਰ ਵਗੈਰਾ। ਤੇ ਦੱਸੋ ਮੈਂ ਕੀ ਕਰਾਂ। ਔਰ ਦੂਜੀ ਗੱਲ ਇਹ ਆ ਕਿ ਜਿਸ ਤਰੀਕੇ ਦੀ ਮੇਰੀ ਪੋਸਟ ਪੰਜਾਬ ਸਰਕਾਰ ਨੇ ਨਿਯੁਕਤ ਕੀਤੀ, ਤਾਂ ਉਹਦੇ ਵਿੱਚ ਕਾਡਰ ਪੋਸਟ ਨਹੀਂ ਹੈ, ਤਾਂ ਮੇਰੀਆਂ ਸ਼ਕਤੀਆਂ ਵੀ ਸੀਮਤ ਆ। ਤਾਂ ਹੁਣ ਹਾਈ ਕੋਰਟ ਨੇ ਇਸ ਮਾਮਲੇ ਤੇ ਕਾਫੀ ਸਖਤ ਸਟੈਂਡ ਲਿਆ। ਉਹਨਾਂ ਨੇ ਆਖਿਆ ਕਿ ਤੁਸੀਂ ਦਫ਼ਤਰ ਤੇ ਮੈਨ ਪਾਵਰ ਇਹਨਾਂ ਨੂੰ ਮੁਹੱਈਆ ਕਿਉਂ ਨਹੀਂ ਜੀ ਕਰਵਾ ਰਹੇ, ਤੇ ਲਿਆ ਕੇ ਸਾਨੂੰ ਜਵਾਬ ਦਿਓ। ਤਾਂ ਤੁਸੀਂ ਇਹ ਆਪ ਹੀ ਅੰਦਾਜ਼ਾ ਲਾ ਲਓ ਕਿ ਜਿੱਦਾਂ ਇਹ ਭੰਡਦੇ ਆ ਕਿ ਜੋਰਾ ਸਿੰਘ ਕਮਿਸ਼ਨ ਨੂੰ ਤੇ ਬਾਦਲਾਂ ਨੇ ਕੁਰਸੀ ਤੱਕ ਨਹੀਂ ਦਿੱਤੀ, ਤੇ ਹੁਣ ਆਪ ਵੀ ਦੱਸਣ ਕਿ ਤੁਸੀਂ ਕੀ ਕਰਨ ਡਏ ਜੇ। ਹਾਈ ਕੋਰਟ ਨੇ SIT ਨੂੰ ਗਠਿਤ ਕਰ ਦਿੱਤਾ, ਉਹਨਾਂ ਨੇ ਇਹ ਹੁਕਮ ਦਿੱਤਾ ਕਿ ਜਾਂਚ ਪੜਤਾਲ ਸ਼ੁਰੂ ਕਰੋ, ਤੇ ਤੁਸੀਂ ਕਈ ਹਫ਼ਤਿਆਂ ਦੇ ਬਾਅਦ ਉਹਨਾਂ ਨੂੰ ਉਹ ਲੋੜੀਂਦੀਆਂ ਚੀਜ਼ਾਂ ਨਹੀਂ ਦੇ ਰਹੇ ਜਿਨ੍ਹਾਂ ਬਗੈਰ ਜਾਂਚ ਪੜਤਾਲ ਅੱਗੇ ਤੁਰ ਨਹੀਂ ਸਕਦੀ। ਤੇ ਕੀ ਤੁਹਾਡੇ ਲਈ ਸ਼ਰਮਨਾਕ ਗੱਲ ਨਹੀਂ ਹੈ? ਜੀ ਅਗਲੀ ਗੱਲ ਕਰੀਏ ਮਿੰਟੂ ਜੀ ਵੀ ਬੇਅਦਬੀ ਤੇ ਗੋਲੀकांड, ਸਾਬਕਾ SSP ਸ਼ਰਮਾ ਨੂੰ ਮਿਲੀ ਜ਼ਮਾਨਤ। ਹਾਂਜੀ, ਚਰਨਜੀਤ ਸ਼ਰਮਾ ਨੂੰ ਜ਼ਮਾਨਤ ਮਿਲ ਗਈ ਅੱਜ, ਕਿਉਂਕਿ ਪਰਮਰਾਜ ਉਮਰਾ ਨੰਗਲ ਅੱਗੇ ਜ਼ਮਾਨਤ ਲੈ ਗਿਆ ਸੀਗਾ। ਕੁਛ ਹੋਰ ਇਹਨਾਂ ਜਿਹੜੇ ਪੁਲਿਸ ਅਧਿਕਾਰੀ ਸੀਗੇ ਸਾਬਕਾ ਜਾਂ ਮੌਜੂਦਾ, ਉਹਨਾਂ ਦੇ ਵਿੱਚ ਵੀ
ਇੱਕ ਖੁਸ਼ੀ ਦੀ ਲਹਿਰ ਹੈਗੀ ਸੀ ਕਿਉਂਕਿ ਉਹ ਵੀ ਜ਼ਮਾਨਤ ਹਾਸਲ ਕਰ ਗਏ ਸੀਗੇ। ਤਾਂ ਮੁੱਖ ਜੇ ਆਪਾਂ ਅਕਿਊਜ਼ ਦੀ ਗੱਲ ਕਰੀਏ ਤਾਂ ਇਹੀ ਸੀਗਾ ਚਰਨਜੀਤ ਸ਼ਰਮਾ ਜਿਹੜਾ ਅੰਦਰ ਸੀਗਾ। ਤਾਂ ਇਹਨੂੰ ਇੱਕ ਮੁਕੱਦਮੇ ਦੇ ਵਿੱਚ ਤੇ ਜ਼ਮਾਨਤ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਮਿਲ ਗਈ ਸੀਗੀ, ਤਾਂ ਹੁਣ ਦੂਜੇ ਮੁਕੱਦਮੇ ਦੇ ਵਿੱਚ ਵੀ ਮੈਡੀਕਲ ਗਰਾਊਂਡ ਤੇ ਜ਼ਮਾਨਤ ਮਿਲ ਗਈ ਆ। ਭਾਵੇਂ ਆ ਕਿ ਇਹਨਾਂ ਦੇ ਵਕੀਲ ਨੇ ਦਾਦ ਫਰਿਆਦ ਕੀਤੀ ਸੀਗੀ ਅਦਾਲਤ ਦੇ ਕੋਲ ਕਿ ਦੇਖੋ ਜੀ ਇਹ ਬੰਦਾ ਸਾਡਾ ਦਿਲ ਦਾ ਮਰੀਜ਼ ਆ, ਤਾਂ ਇਹਨੂੰ ਮੈਡੀਕਲ ਆਧਾਰ ਤੇ ਜ਼ਮਾਨਤ ਪ੍ਰਦਾਨ ਕੀਤੀ ਜਾਵੇ। ਹਾਲਾਂਕਿ ਸਰਕਾਰੀ ਵਕੀਲ ਨੇ ਵਿਰੋਧਤਾ ਕੀਤੀ ਆ, ਪਰ ਮੈਡੀਕਲ ਆਧਾਰ ਤੇ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਆ। ਸੋ ਇਸ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਆ ਕਿ ਚਰਨਜੀਤ ਸ਼ਰਮਾ ਦੀ ਜ਼ਮਾਨਤ ਹੋ ਚੁੱਕੀ ਆ। ਔਰ ਦੂਜਾ ਇਸ ਮਾਮਲੇ ਦੇ ਵਿੱਚ ਇੱਕ ਦਿਲਚਸਪ ਕਾਂਡ ਇਹ ਵਾਪਰਦਾ ਪਿਆ ਹੈ, ਉਹ ਇਹ ਆ ਕਿ SIT ਨੇ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਵਿੱਚ ਸੰਕੇਤ ਦਿੱਤੇ ਆ ਕਿ ਬਾਦਲਾਂ ਦੇ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕੀਤੀ ਜਾ ਸਕਦੀ ਆ। ਤਾਂ ਇਹ ਇੱਕ ਬਹੁਤ ਵੱਡੀ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ ਕਿ ਸੰਕੇਤ ਅਜਿਹੇ ਦਿੱਤੇ ਜਾ ਰਹੇ ਆ ਕਿ ਬਾਦਲਾਂ ਦੇ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਜਿਹੜੀ ਆ ਦਾਖਲ ਕੀਤੀ ਜਾ ਸਕਦੀ ਆ। ਤਾਂ ਇਹ ਇੱਕ ਬਹੁਤ ਵੱਡੀ ਖਬਰ ਹੈ। ਔਰ ਦੂਜੀ ਚੀਜ਼ ਇਹ ਆ ਕਿ ਬਾਦਲ ਨੇ ਇਸ ਦੇ ਖਿਲਾਫ ਇੱਕ ਪ੍ਰਤੀਕਿਰਿਆ ਦਿੱਤੀ ਆ, ਉਹ ਵੀ ਧਿਆਨ ਮੰਗਦੀ ਆ। ਉਹ ਕਹਿੰਦੇ ਆ ਕਿ ਬਾਦਲ ਸਾਹਿਬ ਆਪਣੀ ਜ਼ਬਾਨੀ ਕਹਿੰਦੇ ਕਿ ਮੈਂ ਪਿਆਰ ਵਰ ਪਿਆਰ ਆ ਕੱਲੋ ਜੇਲ੍ਹ ਦੇ ਵਿੱਚ ਮੈਨੂੰ। ਸੋ ਜਿੱਦਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵਾਪਸੀ ਹੋਈ ਉਸ ਤੋਂ ਬਾਅਦ SIT ਦਾ ਚਲਾਨ ਪੇਸ਼ ਕਰਨਾ, ਉਹਦੇ 'ਚ ਇਹ ਦੱਸ ਦੇਣਾ, ਸੰਕੇਤ ਦੇ ਦੇਣਾ ਕਿ ਅੱਗੇ ਕੁਛ ਨਵਾਂ ਵਾਪਰਨ ਜਾ ਰਿਹਾ ਤੇ ਵੱਡਾ ਵਾਪਰਨ ਜਾ ਰਿਹਾ। ਉੱਤੋਂ ਰਿਐਕਸ਼ਨ ਆਉਣਾ ਬਾਦਲ ਸਾਹਿਬ ਦਾ ਕਿ ਲਿਆਓ ਜੀ ਮੈਂ ਤੇ ਜੇਲ੍ਹ ਜਾਣ ਵਾਸਤੇ ਤਿਆਰ ਹੈ। ਸੋ ਲੱਗਦਾ ਇਹੋ ਆ ਕਿ ਇਹ ਮਾਮਲਾ ਹੁਣ ਕਾਫੀ ਭਖੇਗਾ। ਜੀ ਜੀ ਅਗਲੀ ਗੱਲ ਕਰਦੇ ਕਹਿੰਦੇ ਪੰਜਾਬ ਵਿੱਚ ਚੱਲਦੀ ਹਥਿਆਰਾਂ ਦੀ ਅਜਿਹੀ ਇੱਕ ਖੇਡ। ਹਾਂਜੀ, ਇਹ ਜਿਹੜੀ ਹਥਿਆਰਾਂ ਦੀ ਖੇਡ ਚੱਲਦੀ ਹੈ ਨਾ, ਇਹ ਇੱਕ ਵੱਖਰੀ ਕਿਸਮ ਦੀ ਖੇਡ ਨਿਕਲ ਕੇ ਆਈ ਹੈ ਸਾਹਮਣੇ। ਹਾਲਾਂਕਿ ਇਹਦੀ ਚਰਚਾ ਉਨੀ ਨਹੀਂ ਹੋਈ ਮੇਰੇ ਖਿਆਲ ਦੇ ਨਾਲ। ਕੱਲ ਪਰਸੋਂ ਤੱਕ ਜਦੋਂ ਮੀਡੀਆ 'ਚ ਇਹ ਗੱਲ ਜਿਹੜੀ ਹੈ ਪ੍ਰਮੁੱਖਤਾ ਨਾਲ ਆਊਗੀ, ਇਹਦੀ ਚਰਚਾ ਤੁਰੂਗੀ ਤੇ ਫਿਰ ਪਤਾ ਲੱਗੂ ਅੱਗੇ ਕਿੱਥੇ ਕਿੱਥੇ ਚੀਜ਼ਾਂ ਜਿਹੜੀਆਂ ਵਾਪਰਨ ਡਈਆਂ। ਤੁਹਾਨੂੰ ਚੇਤੇ ਹੋਣਾ ਕਿ ਆ ਥੋੜੇ ਦਿਨ ਪਹਿਲਾਂ ਜਲੰਧਰ ਦੇ ਵਿੱਚ ਇੱਕ ਬਹੁਤ ਮਸ਼ਹੂਰ ਜਿਹੜੀ ਆਟੋ ਕੰਪਨੀ ਹੈ, ਉਹਦੇ ਵਿੱਚ ਸ਼ੋਰੂਮ ਦੇ ਵਿੱਚ ਵੜ ਕੇ ਇੱਕ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਬਾਅਦ ਦੇ ਵਿੱਚ ਉਹ ਮੁੰਡੇ ਨੇ ਵੀ ਗੋਲੀ ਮਾਰ ਲਈ ਸੀ ਆਪਣੇ ਆਪ ਨੂੰ। ਤਾਂ ਹੋਇਆ ਕਿ ਉਸ ਮਾਮਲੇ ਦੇ ਵਿੱਚ ਜਦੋਂ ਹਥਿਆਰ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹ ਜਾਂਚ ਪੜਤਾਲ ਜਿਹੜੇ ਸਿੱਟੇ ਤੇ ਪਹੁੰਚੀ, ਉਹ ਸਿੱਟਾ ਸਭ ਨੂੰ ਸੁੰਨ ਕਰ ਗਿਆ। ਮਾਮਲਾ ਇਹ ਸੀਗਾ ਕਿ ਅਸਲ ਦੇ ਵਿੱਚ ਉਹ ਜਿਹੜਾ ਮੁੰਡਾ ਸੀਗਾ ਮਨਪ੍ਰੀਤ, ਉਹਦਾ ਇਹ ਹਥਿਆਰ ਆਪਣਾ ਨਹੀਂ ਸੀ, ਉਹਨੇ ਇੱਕ ਗਨ ਹਾਊਸ ਤੋਂ ਲਿਆ ਸੀਗਾ। ਔਰ ਕਮਾਲ ਦੀ ਗੱਲ ਆ ਕਿ ਜਿਹਦੇ ਤੋਂ ਲਿਆ ਸੀਗਾ ਉਹਦੇ ਕੋਲ ਇਹ ਅਸਲਾ ਜਮਾ ਸੀਗਾ। ਜਮਾ ਤੋਂ ਭਾਵੇਂ ਆ ਕਿ ਜਿਹਦਾ ਉਹ ਮਾਲਕ ਸੀਗਾ ਅਸਲੇ ਦਾ, ਉਹ ਅਸਲ ਦੇ ਵਿੱਚ ਫੌਤ ਹੋ ਚੁੱਕਾ ਸੀ, ਸ਼ਾਇਦ ਜਨਾਨੀ ਸੀਗੀ। ਤਾਂ ਜਦੋਂ ਕੋਈ ਫੌਤ ਹੁੰਦਾ ਉਹ ਅਸਲਾ ਜਮਾ ਹੋ ਜਾਂਦਾ। ਤਾਂ ਏਦਾਂ ਜਿੱਦਾਂ NRI ਕਰਦੇ ਆ, ਤੁਹਾਨੂੰ ਪਤਾ ਹੀ ਆ ਕਿ ਜਿਹੜਾ ਕੋਈ ਇਸ ਤਰ੍ਹਾਂ ਦਾ ਕੋਈ ਆਰਮ ਲਾਇਸੈਂਸ ਹੋਵੇ ਉਹ ਮੁੜ ਕੇ ਆਪਣਾ ਵੈਪਨ ਹੈ ਜਿਹੜਾ ਉੱਥੇ ਜਮਾ ਕਰਾ ਹੁੰਦਾ। ਤਾਂ ਹੋ ਕੀ ਰਿਹਾ ਸੀਗਾ ਕਿ ਇਸ ਬੰਦੇ ਨੇ ਜਿਹੜਾ ਕਾਤਲ ਸੀ ਖੁਦ ਵੀ ਸੁਸਾਈਡ ਕਰ ਗਿਆ ਫਿਰ ਗੋਲੀ ਮਾਰ ਕੇ। ਇਹਨੇ ਇੱਕ ਗਨ ਹਾਊਸ ਤੋਂ ਉਹ ਜਿਹੜਾ ਰਿਵਾਲਵਰ ਸੀਗਾ ਜਾਂ ਪਿਸਤੌਲ ਸੀਗਾ ਉਹ ਕਿਰਾਏ ਤੇ ਲਿਆ, ਰੈਂਟ ਤੇ ਲਿਆ। ਉਹ ਜਿਹੜੇ ਗਨ ਹਾਊਸ ਦੇ ਮਾਲਕ ਆ ਉਹ ਫਰਾਰ ਹੈ ਇਸ ਟਾਈਮ। ਪਰ ਇਹ ਬਹੁਤ ਹੈਰਾਨ ਕਰਨ ਵਾਲੀ ਜਾਂਚ ਪੜਤਾਲ ਆ ਕਿ ਉਹ ਗਨ ਹਾਊਸ ਜਿਨ੍ਹਾਂ ਨੇ ਉਹ ਹਥਿਆਰ ਜਮ੍ਹਾਂ ਕਰਵਾਏ ਸੀਗੇ ਅੱਗੇ ਰੈਂਟ ਤੇ ਦਿੱਤੇ ਆ। ਹੁਣ ਕਿੱਥੇ ਕਿੱਥੇ ਖੇਡ ਖੇਡੀ ਜਾ ਰਹੀ ਆ, ਕਿਹੜੇ ਕਿਹੜੇ ਸ਼ਹਿਰਾਂ 'ਚ ਇਸ ਤਰ੍ਹਾਂ ਦਾ ਕੰਮ ਚੱਲਦਾ ਪਿਆ, ਇਹ ਜਾਂਚ ਪੜਤਾਲ ਦਾ ਵਿਵਾਦ ਦਾ ਵਿਸ਼ਾ। ਔਰ ਦੂਜੀ ਗੱਲ ਇਹ ਹੈ ਕਿ ਗਨ ਹਾਊਸਾਂ ਦੇ ਮਾਲਕਾਂ ਦਾ ਅੱਗੇ ਵੀ ਇਸ ਤਰ੍ਹਾਂ ਦਾ ਬਹੁਤ ਵੱਡਾ ਕਨੈਕਸ਼ਨ ਹੈ ਜਿਹੜਾ ਉਹ ਸਾਹਮਣੇ ਆ ਚੁੱਕਾ। ਫਿਰੋਜ਼ਪੁਰ 'ਚ ਵੀ ਆਇਆ, ਅਬੋਹਰ 'ਚ ਵੀ ਆਇਆ, ਹੋਰ ਵੀ ਕਈ ਥਾਵਾਂ ਤੇ ਆਇਆ। ਤਾਂ ਇਹ ਹੁਣ ਦੇਖਣਾ ਦਿਲਚਸਪ ਹੋਊਗਾ ਕਿ ਪੰਜਾਬ ਦੇ ਹੋਰ ਵੀ ਸ਼ਹਿਰਾਂ 'ਚ ਇਹ ਖੇਡ ਚੱਲਦੀ ਪਈ ਆ ਜਾਂ ਇੱਥੋਂ ਤੱਕ ਹੀ ਮਹਿਦੂਦ ਸੀਗੀ। ਜੀ ਜੀ ਤੇ ਮਿੰਟੂ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤੀ ਆ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।
ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ।